ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲ ਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 31 जुलाई 2019 16 सावन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਅਸੀਂ ਅੱਜ ਯਾਦ ਕਰਾਂਗੇ ਉਸ ਮਹਾਨ ਸ਼ਹੀਦ ਨੂੰ, ਉਸ ਮਹਾਨ ਸਿੱਖ ਨੂੰ, ਉਸ ਮਹਾਨ ਯੋਧੇ ਨੂੰ ਜਿਨ੍ਹਾਂ ਦਾ ਨਾਮ ਸਰਦਾਰ ਊਧਮ ਸਿੰਘ ਜੀ ਹੈ। ਔਰ ਉਹਨਾਂ ਸ਼ਹੀਦ ਹੋਇਆਂ ਨੂੰ 79 ਵਰੇ ਬੀਤ ਚੁੱਕੇ ਹਨ। ਉਹਨਾਂ ਨੇ 21 ਸਾਲ ਬਾਅਦ ਲੰਡਨ 'ਚ ਜਾ ਕੇ ਮਾਈਕਲ ਅਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ, ਜਿਸ ਨੇ ਜਲਿਆਂਵਾਲੇ ਬਾਗ ਵਿੱਚ ਨਿਹੱਥੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਅੱਜ ਅਸੀਂ ਉਹਨਾਂ ਦਾ ਜੋ ਜੀਵਨ ਹੈ, ਉਹਨਾਂ ਦੀ ਜੋ ਸ਼ਹੀਦੀ ਹੈ, ਸੋ ਉਸ ਨੂੰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਜੋ ਅੱਜ ਦਾ ਜੋ ਸਾਡਾ ਸਾਰਾ ਪ੍ਰੋਗਰਾਮ, ਸਮੁੱਚਾ ਪ੍ਰੋਗਰਾਮ ਹੈ, ਸੋ ਉਹਨਾਂ ਦੀ ਸ਼ਹੀਦੀ ਨੂੰ ਹੀ ਸਮਰਪਿਤ ਕੀਤਾ ਜਾਏਗਾ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮਹਾਨ ਯੋਧੇ, ਇਸ ਮਹਾਨ ਸ਼ਹੀਦ ਬਾਰੇ? ਦੇਖੋ, ਅੰਗਰੇਜ਼ੀ ਕੈਲੰਡਰ ਦੇ 12 ਮਹੀਨਿਆਂ ਚੋਂ 3 ਮਹੀਨਿਆਂ ਦੀ 31 ਤਰੀਕ ਜੀ ਤੇ ਸਾਡੇ ਸ਼ਹੀਦਾਂ ਦੇ ਲਈ ਰਿਜ਼ਰਵ ਹੈ। ਉਹਨਾਂ ਦੇ ਵਿੱਚ 31 ਜੁਲਾਈ ਦਾ ਦਿਨ ਹੈ ਜੀ, ਜਿਸ ਦਿਨ 31 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੂੰ ਅੱਜ ਕੌਮ ਯਾਦ ਕਰ ਰਹੀ ਹੈ, ਬਿਲਕੁਲ, ਉਹਨਾਂ ਨੇ 21 ਸਾਲ ਬਾਅਦ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੀ ਖੂਨੀ ਵਿਸਾਖੀ, ਜਿੱਥੇ ਕਿ ਸੈਂਕੜਿਆਂ ਹਿੰਦੂ, ਸਿੱਖ, ਮੁਸਲਮਾਨ ਬੇਗੁਨਾਹ ਲੋਕ, ਜਿਹੜੇ ਕਿ ਰੌਲਟ ਐਕਟ, ਜਿਹੜਾ ਕਾਲਾ ਐਕਟ ਅੰਗਰੇਜ਼ਾਂ ਨੇ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਤੋਹਫਾ ਦਿੱਤਾ ਭਾਰਤੀਆਂ ਨੂੰ, ਔਰ ਉਸ ਦਾ ਬੜਾ ਵਿਰੋਧ ਹੋਇਆ ਔਰ ਜ਼ਾਹਰ ਹੈ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਕਿ ਇਸ ਦੇ ਵਿਰੋਧ ਦੇ ਵਿੱਚ ਇਕੱਠ ਕੀਤੇ ਜਾਣ। ਔਰ ਇਸ ਕਿਸਮ ਦਾ ਇਕੱਠ ਇੱਕ 13 ਅਪ੍ਰੈਲ 1919 ਨੂੰ ਰੱਖਿਆ ਗਿਆ ਸੀ, ਜਦੋਂ ਕਿ 3 ਦਿਨ ਪਹਿਲਾਂ ਹੀ 10 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਜਿਹੜੇ 2 ਪ੍ਰੋਮੀਨੈਂਟ ਕਾਂਗਰਸੀ ਲੀਡਰ ਸਨ, ਉਸ ਵੇਲੇ ਅਜੇ ਅਕਾਲੀ ਦਲ ਹੋਂਦ 'ਚ ਨਹੀਂ ਸੀ ਆਇਆ, ਸੋ ਜ਼ਾਹਰਾ ਤੌਰ ਦੇ ਉੱਤੇ ਗਦਰ ਪਾਰਟੀ ਦਾ ਇਤਿਹਾਸ ਅਜੇ ਸਾਹਮਣੇ ਸੀ ਔਰ ਪੀਸਫੁਲੀ ਪੰਜਾਬ ਦੇ ਵਿੱਚ ਇੱਕ ਅਵੇਅਰਨੈਸ ਸੀ, ਇੱਕ ਜਾਗਰਤੀ ਸੀ। ਸੋ ਸਤਪਾਲ ਜੈਨ ਔਰ ਡਾਕਟਰ ਸੈਫੂਦੀਨ ਕਿਚਲੂ, ਜਿਹੜੇ ਕਿ ਕਸ਼ਮੀਰੀ ਓਰੀਜਨ ਦੇ ਜਿਹੜੇ ਮੁਸਲਮਾਨ ਸਨ, ਅੰਮ੍ਰਿਤਸਰ ਦੇ ਵਾਸੀ, ਔਰ ਅੰਮ੍ਰਿਤਸਰ 'ਚ ਉਹਨਾਂ ਨੂੰ ਬਹੁਤ ਸਤਿਕਾਰ ਨਾਲ ਦੇਖਿਆ ਜਾਂਦਾ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਇਸ ਪ੍ਰੋਟੈਸਟ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਕੁਝ ਹਿੰਸਕ ਘਟਨਾਵਾਂ ਹੋਈਆਂ ਔਰ ਫਿਰ 13 ਅਪ੍ਰੈਲ ਨੂੰ ਜਦੋਂ ਜਲਿਆਂਵਾਲੇ ਬਾਗ 'ਚ ਹਜ਼ਾਰਾਂ ਲੋਕ ਇਕੱਠੇ ਸਨ ਪੀਸਫੁਲੀ, ਸੋ ਉਸ ਵੇਲੇ ਉੱਥੋਂ ਦੇ ਬ੍ਰਿਗੇਡੀਅਰ, ਜਿਹਨੂੰ ਅਕਸਰ ਮੇਜਰ ਜਨਰਲ ਕਰਕੇ ਜਾਣਿਆ ਜਾਂਦਾ ਹੈ, ਜਨਰਲ ਡਾਇਰ, ਉਸ ਨੇ ਇੱਕੋ ਇੱਕ ਉਹਦੀ ਐਂਟਰੈਂਸ ਸੀ ਉੱਥੇ ਮਸ਼ੀਨ ਗੰਨਾਂ ਬੀੜ ਕੇ ਔਰ ਬਿਨਾਂ ਵਾਰਨਿੰਗ ਤੋਂ ਜਿਹੜੀ ਹੈ ਉਹ ਗੋਲੀ ਚਲਾਈ, ਜਿਸ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 400 ਦੇ ਕਰੀਬ ਲੋਕ ਮਾਰੇ ਗਏ, 500-600 ਜ਼ਖਮੀ ਹੋਏ। ਔਰ ਊਧਮ ਸਿੰਘ ਦਾ ਜ਼ਿਕਰ ਅਸੀਂ ਕਰਾਂਗੇ ਕਿ ਕਿਵੇਂ ਉਹ ਉਸ ਸਾਰੀ ਘਟਨਾ ਦੇ ਵੇਲੇ ਉੱਥੇ ਮੌਜੂਦ ਸੀ। ਸੋ ਜ਼ਾਹਰ ਹੈ ਕਿ 21 ਸਾਲ ਬਾਅਦ ਉਹਨੇ ਲੰਡਨ ਜਾ ਕੇ ਜਿਹੜਾ 13 ਮਾਰਚ 1940 ਨੂੰ ਮਾਈਕਲ ਅਡਵਾਇਰ, ਜਿਹੜਾ ਉਸ ਵੇਲੇ ਪੰਜਾਬ ਦਾ ਗਵਰਨਰ ਸੀ ਔਰ ਜਿਹਨੇ ਆਪਣੀ ਹਕੂਮਤ ਨੂੰ ਕਿਹਾ ਸੀ ਕਿ ਅਸੀਂ ਪੰਜਾਬੀਆਂ ਨੂੰ ਸਬਕ ਸਿਖਾਵਾਂਗੇ, ਔਰ ਉਸ ਦਾ ਉਹਨੇ ਬਦਲਾ ਲਿਆ। ਔਰ ਅੱਜ ਦੇ ਦਿਨ 31 ਜੁਲਾਈ 1940 ਨੂੰ ਇੰਗਲੈਂਡ ਦੀ ਪੈਂਟਨਵਿਲ ਜੇਲ੍ਹ ਦੇ ਵਿੱਚ
ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ। ਅਸੀਂ ਇਹ ਸਾਰਾ ਘਟਨਾਕ੍ਰਮ ਦਾ ਜ਼ਿਕਰ ਕਰਾਂਗੇ, ਲੇਕਿਨ ਪਹਿਲਾਂ ਮੈਂ ਅੰਗਰੇਜ਼ੀ ਕੈਲੰਡਰ ਦੀ ਗੱਲ ਕਰਨਾ ਕਿ 31 ਜੁਲਾਈ ਦਾ ਦਿਨ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਇਤਿਹਾਸ ਨੇ ਰਾਖਵਾਂ ਰੱਖ ਲਿਆ ਜੀ। ਇਸੇ ਤਰ੍ਹਾਂ 31 ਅਗਸਤ, ਹੁਣ ਇਹ ਉਹ ਦਿਨ ਹੈ ਜਦੋਂ ਕਿ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨ੍ਹ ਕੇ ਉਸ ਵੇਲੇ ਦੇ ਪੰਜਾਬ ਦੇ ਸੂਬੇਦਾਰ ਮੁੱਖ ਮੰਤਰੀ ਬੇਅੰਤਾ ਜਿਹਨੂੰ ਅਸੀਂ ਕਹਿੰਦੇ ਉਹਦਾ ਨਾਮ ਭਾਵੇਂ ਬੇਅੰਤ ਸਿੰਘ ਹੈ, ਜਿਹਨੇ ਉਹ ਬੁਚਰ ਆਫ ਪੰਜਾਬ ਬੇਅੰਤੇ ਔਰ KP ਗਿੱਲ ਦੀ ਜੋੜੀ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਬੇਗੁਨਾਹ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਔਰ ਉਹ ਆਪਣੇ ਆਪ ਨੂੰ ਕਦੇ ਰਾਮਚੰਦਰ ਦਾ ਅਵਤਾਰ, ਕਦੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਦੱਸਣ ਲੱਗ ਗਿਆ ਸੀ। ਔਰ ਲੋਕਾਂ 'ਚ ਵੀ ਇੰਨਾ ਖੌਫ ਔਰ ਤਰਾਹ ਸੀ ਕਿ ਵੀ ਰੱਬ ਕਦੋਂ ਇਹਨੂੰ ਸਜ਼ਾ ਦੇਗਾ, ਪਰ ਰੱਬ ਵੀ ਆਪਣੇ ਬੰਦਿਆਂ ਦੇ ਵਿੱਚ ਹੀ ਉਹ ਹਿੰਮਤ ਭਰਦਾ ਹੈ, ਉਹ ਆਬਰੂ ਔਰ ਅਣਖ ਦੇ ਲਈ ਜਿਉਣ ਦੀ ਜਾਚ ਦਿੰਦਾ ਹੈ। ਔਰ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਨੇ ਫਿਰ 31 ਅਗਸਤ 1995 ਨੂੰ ਸੈਕਟਰੀਏਟ ਚੰਡੀਗੜ੍ਹ ਦੇ ਵਿੱਚ ਉਹਦੇ ਸੈਕਟਰੀਏਟ ਦੇ ਬਾਹਰ ਹੀ ਉਸ ਦੇ ਸਰੀਰ ਦੇ ਤੂੰਬੇ ਉਡਾਏ। ਤੇ ਇਸ ਤਰੀਕੇ ਨਾਲ 31 ਅਗਸਤ ਦਾ ਦਿਨ ਭਾਈ ਦਿਲਾਵਰ ਸਿੰਘ ਦੇ ਨਾਂ, ਸ਼ਹੀਦ ਭਾਈ ਦਿਲਾਵਰ ਸਿੰਘ ਦੇ ਨਾਂ ਤੇ ਰਿਜ਼ਰਵ ਹੈ। ਉਹਨਾਂ ਦੇ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਉਮਰ ਕੈਦ ਔਰ ਸਾਰੀਆਂ ਸਜ਼ਾਵਾਂ ਭੋਗ ਰਹੇ ਨੇ। ਇੱਕ ਬਹੁਤ ਸਾਰਿਆਂ ਦਾ ਯੋਗਦਾਨ ਹੈ, ਪਰ ਇਹ ਸ਼ਹੀਦੀ ਜਾਮ ਭਾਈ ਦਿਲਾਵਰ ਸਿੰਘ ਨੂੰ ਮਿਲਿਆ ਔਰ 31 ਅਗਸਤ ਦਾ ਦਿਨ ਉਹਨਾਂ ਦੇ ਨਾਂ ਹੈ। ਇਸੇ ਤਰ੍ਹਾਂ 31 ਅਕਤੂਬਰ 1984 ਨੂੰ ਜਿਹੜਾ ਕਿ ਭੂਤਾਂ ਦਾ ਦਿਨ, ਆਲ ਗੋਸ ਡੇ, ਹੈਲੋਵੀਨ, ਔਰ ਉਹ ਇੰਦਰਾ ਗਾਂਧੀ ਜਿਹਨੇ ਜੂਨ 84 ਦਾ ਘੱਲੂਘਾਰਾ ਵਰਤਾਉਣ ਦੀ ਸਕੀਮ 3-4 ਵਰੇ 80ਵੇਂ ਤੋਂ ਲੈ ਕੇ ਬਣਾਈ, ਕਿਵੇਂ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹੱਲਾ ਬੋਲਿਆ ਗਿਆ ਔਰ ਹਜ਼ਾਰਾਂ ਬੇਗੁਨਾਹ ਸਿੱਖ ਜਿਨ੍ਹਾਂ ਦੇ ਵਿੱਚ ਮਾਸੂਮ ਬੱਚੇ, ਮਾਤਾਵਾਂ, ਬਜ਼ੁਰਗ ਜਿਹੜੇ ਕਿ 5ਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਦਰਬਾਰ ਸਾਹਿਬ ਇਕੱਠੇ ਸਨ, ਉਹਨਾਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਔਰ ਇਹ ਜੂਨ ਦਾ ਪਹਿਲਾ ਹਫਤਾ 84 ਦਾ ਇਸ ਕਹਿਰ ਦੇ ਢਾਣ ਦਾ ਹਫਤਾ ਸੀ। ਉਦੋਂ ਵੀ ਕੁੱਲ ਦੁਨੀਆ ਭਰ ਦੇ ਵਿੱਚ ਬੈਠੇ ਰੱਬ ਨੂੰ ਮੰਨਣ ਵਾਲੇ ਲੋਕ ਔਰ ਸਿੱਖ ਕੌਮ ਜਿਹੜੀ ਕਿ ਗਮਜ਼ਦਾ ਵੀ ਸੀ, ਰੋਹ ਦੇ ਵਿੱਚ ਵੀ ਸੀ ਔਰ ਵਿਰਾਗ ਦੇ ਵਿੱਚ ਵੀ ਸੀ, ਔਰ ਇਹ ਆਵਾਜ਼ ਉੱਠ ਰਹੀ ਸੀ ਕਿ ਇਸ ਕਿਸਮ ਦੀ ਡੈਣ ਪਾਪਣ, ਇਹ ਭੂਤਣੀਆਂ ਦੀ ਮਾਂ ਨੂੰ ਕਦੋਂ ਰੱਬ ਸਜ਼ਾ ਦੇਗਾ। ਤੇ ਅਗੇਨ ਰੱਬ ਨੇ ਜਿਵੇਂ ਊਧਮ ਸਿੰਘ ਦੇ ਅੰਦਰ ਉਹ ਹੌਸਲਾ ਭਰਿਆ ਕਿ 21 ਸਾਲ ਬਾਅਦ ਉਹਨੇ ਲੰਡਨ 'ਚ ਜਾ ਕੇ ਉਹਨਾਂ ਦੀ ਧਰਤੀ ਤੇ ਉਹਨਾਂ ਸੈਂਕੜਿਆਂ ਬੇਗੁਨਾਹ ਜਲਿਆਂਵਾਲੇ ਬਾਗ ਦੇ ਵਿੱਚ ਮਾਰੇ ਗਏ ਲੋਕਾਂ ਦਾ ਬਦਲਾ ਲਿਆ। ਭਾਈ ਦਿਲਾਵਰ ਸਿੰਘ ਨੇ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਉਹਨੂੰ ਸਜ਼ਾ ਯਾਫਤਾ ਕੀਤਾ। ਔਰ ਇਸੇ ਤਰ੍ਹਾਂ ਜਿਹੜਾ 31 ਅਕਤੂਬਰ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ ਔਰ ਸ਼ਹੀਦ ਭਾਈ ਬੇਅੰਤ ਸਿੰਘ ਹੋਰਾਂ ਨੂੰ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ ਗਿਆ। ਸੋ 31 ਅਕਤੂਬਰ ਦਾ ਦਿਨ ਸ਼ਹੀਦ ਭਾਈ ਬੇਅੰਤ ਸਿੰਘ ਔਰ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਹੋਰਾਂ ਨੂੰ ਬਾਅਦ 'ਚ 6 ਜਨਵਰੀ 1999 ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। ਸੋ ਇਹ ਤਾਂ ਅੰਗਰੇਜ਼ੀ ਕੈਲੰਡਰ ਦੇ 3 ਮਹੀਨੇ ਸਾਡੇ ਇਹਨਾਂ ਸ਼ਹੀਦਾਂ ਦੇ ਨਾਂ ਰਿਜ਼ਰਵ ਨੇ ਔਰ ਅਜੇ ਬਾਕੀ ਮਹੀਨੇ ਖਾਲੀ ਨੇ 9। ਜਿਹੜੇ ਵੀ ਲਾਈਨ ਦੇ ਵਿੱਚ ਆਉਂਦੇ ਜਾਣਗੇ 31 ਤਰੀਕ ਜਿਹੜੀ ਹੈ ਸਾਨੂੰ ਇਤਿਹਾਸ ਦੇ ਵਿੱਚ ਭਰਨੀ ਪਏਗੀ ਦੱਸਣ ਦੇ ਲਈ ਕਿ ਜਿਹਨੂੰ ਅਸੀਂ ਜਦੋਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ, ਕਿ ਪਾਪੀ ਨੂੰ ਸਜ਼ਾ ਦੇਣਾ। ਰੱਬ ਠੀਕ ਹੈ, ਅਸੀਂ ਕਈ ਵਾਰ ਕਰਾਮਾਤ ਕ੍ਰਿਸ਼ਮੇ 'ਚ ਵੀ ਯਕੀਨ ਰੱਖਦੇ ਹਾਂ ਕਿ ਕੁਝ ਵਾਪਰ ਜਾਏ, ਪਰ ਮੈਂ ਸਮਝਦਾ ਵੀ ਸਭ ਤੋਂ ਵੱਡਾ ਕ੍ਰਿਸ਼ਮਾ ਰੱਬ ਦਾ ਇਹੀ ਹੁੰਦਾ ਹੈ ਕਿ ਜ਼ੁਲਮ ਕਰਨ ਵਾਲਾ ਜ਼ੁਲਮ ਦੇ ਸਹਾਰੇ ਜੀ ਰਿਹਾ ਹੁੰਦਾ ਹੈ। ਔਰ ਇਹ ਠੀਕ ਹੈ ਕਿ ਈਵਨ ਬਾਈਬਲ ਦੇ ਵਿੱਚ ਵੀ ਇਸ ਕਿਸਮ ਦੀ ਇੱਕ ਕੋਟ ਹੈ ਕਿ ਦੋਜ਼ ਹੂ ਲਿਵ ਬਾਈ ਦਾ ਸੌਰਡ ਡਾਈ ਬਾਈ ਦਾ ਸੌਰਡ। ਜਿਹੜੇ ਤਾਕਤ ਦੇ ਅੰਨੇ ਜਿਹੜਾ ਜ਼ੋਰ ਦੇ ਸਿਰ ਦੇ ਉੱਤੇ ਜੀਣ 'ਚ ਯਕੀਨ ਰੱਖਦੇ ਨੇ ਤਲਵਾਰ ਦੇ ਸਹਾਰੇ, ਉਹ ਫਿਰ ਤਲਵਾਰ ਦੇ ਨਾਲ ਹੀ ਮਰਦੇ ਨੇ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਤੇ ਫਿਰ ਰੱਬ ਹੀ ਜਿਹੜਾ ਇਸ ਕਿਸਮ ਦੇ ਯੋਧੇ ਜਿਹੜਾ ਉਹ ਖੜੇ ਕਰ ਦਿੰਦਾ ਹੈ ਜਿਹੜੇ ਕਿ ਦੁਸ਼ਟ ਨੂੰ ਇਹ ਦੱਸਦੇ ਨੇ ਕਿ ਨਹੀਂ, ਤੂੰ ਸਭ ਕੁਝ ਨਹੀਂ ਹੈ, ਤੂੰ ਆਪਣੀਆਂ ਕਰਤੂਤਾਂ ਦੇ ਲਈ ਜਵਾਬ ਦੇ। ਜ਼ਾਹਰ ਹੈ ਜਦੋਂ ਵੀ ਜਲਿਆਂਵਾਲੇ ਬਾਗ ਦਾ ਜ਼ਿਕਰ ਹੁੰਦਾ ਹੈ ਜਾਂ ਹੋਏਗਾ, ਔਰ ਇਹ ਸਾਲ 2019 ਦਾ
ਹੋਰ ਵੀ ਅਹਿਮੀਅਤ ਰੱਖਦਾ ਹੈ, ਕਿਉਂਕਿ 100 ਸਾਲ ਹੋ ਗਏ ਨੇ ਜਲਿਆਂਵਾਲੇ ਬਾਗ ਨੂੰ। ਔਰ ਜਦੋਂ ਹੀ ਇਹ ਦਿਨ ਨੇੜੇ ਆਉਂਦਾ ਹੈ ਹਰ ਸਾਲ, ਘੱਟੋ ਘੱਟ ਪਿਛਲੇ 70 ਸਾਲ ਤੋਂ 72 ਤੋਂ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਜਿਹੜੇ ਸਰਕਾਰੀ ਅਦਾਰਿਆਂ ਤੇ ਬੈਠੇ ਇਹਨਾਂ ਦੇ ਵਜ਼ੀਰਾਂ ਤੋਂ ਲੈ ਕੇ ਇੰਗਲੈਂਡ ਦੇ ਐਮਬੈਸਡਰ ਤੱਕ ਸਭ ਦਾ ਤੋਤਾ ਰਾਗ ਸ਼ੁਰੂ ਹੋ ਜਾਂਦਾ ਹੈ ਕਿ ਜੀ ਅੰਗਰੇਜ਼ੀ ਸਰਕਾਰ ਮਾਫੀ ਮੰਗੇ। ਜਲਿਆਂਵਾਲੇ ਬਾਗ ਜਦੋਂ ਕੁਈਨ ਐਲਿਜ਼ਾਬੈਥ ਵੀ ਗਈ ਭਾਰਤ ਔਰ ਅੰਮ੍ਰਿਤਸਰ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ, ਉਦੋਂ ਵੀ ਇਹ ਮੰਗ, ਔਰ ਹੁਣ ਵੀ ਇਸ ਵਰੇ ਦੇ ਦੌਰਾਨ ਵੀ ਮਾਰਗਰੇਟ ਥੈਚਰ ਦੇ ਜ਼ਮਾਨੇ 'ਚ ਵੀ, ਔਰ ਹੁਣ ਥੈਰੇਸਾ ਮੇ ਤੋਂ ਵੀ ਮਾਫੀ ਮੰਗੋ, ਮਾਫੀ ਮੰਗੋ। ਔਰ ਬਹੁਤ ਵਾਰ ਜਦੋਂ ਜਲਿਆਂਵਾਲੇ ਬਾਗ ਦੀ ਗੱਲ ਹੁੰਦੀ ਹੈ, ਬੇਸ਼ੱਕ ਉਹ ਇੱਕ ਹੀਨਸ ਕ੍ਰਾਈਮ ਸੀ ਅਗੇਂਸਟ ਹਿਊਮੈਨਿਟੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ 100 ਸਾਲ ਬੀਤਣ ਬਾਅਦ ਵੀ ਅੰਗਰੇਜ਼ ਹਿਸਟੋਰੀਅਨ ਹੋਣ, ਅੰਗਰੇਜ਼ ਜਿਹੜੇ ਸਿਵਲਾਈਜੇਸ਼ਨ ਨੂੰ ਡਿਫਾਈਨ ਕਰਦੇ ਨੇ, ਉਸ ਨੂੰ ਭਾਰਤ ਵਿੱਚ ਆਪਣੇ ਐਮਪਾਇਰ ਦੇ ਦਿਨਾਂ ਦੇ ਉੱਤੇ ਕਾਲਾ ਧੱਬਾ ਸਮਝਦੇ ਨੇ। ਔਰ ਉਸ ਦੇ ਲਈ ਇਨਕੁਆਇਰੀ ਕਮਿਸ਼ਨ ਬੈਠਾ, ਹੰਟਰ ਕਮਿਸ਼ਨ ਉਹਨੂੰ ਕਿਹਾ ਜਾਂਦਾ ਹੈ, ਉਸ ਨੇ ਉਹਨੂੰ ਡਿਮੋਟ ਕੀਤਾ, ਜਿਹੜਾ ਜਨਰਲ ਡਾਇਰ ਸੀ ਉਸ ਵੇਲੇ ਮੇਜਰ ਜਨਰਲ ਲੋਕਲ ਲੈਵਲ ਦੇ ਉੱਤੇ। ਫਿਰ ਉਹਨਾਂ ਨੇ ਸ਼ਨਾਖਤ ਕੀਤੀ ਜਿਹੜੇ ਮਾਰੇ ਗਏ, ਪੂਰਾ ਰਿਕਾਰਡ ਮੇਨਟੇਨ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ, ਉਹਨਾਂ ਦੀ ਮਰਿਆਂ ਦੀ ਲਿਸਟ ਜਾਰੀ ਕੀਤੀ ਗਈ, ਉਹਨਾਂ ਨੂੰ ਪ੍ਰੋਪਰ ਆਇਡੈਂਟੀਫਾਈ ਕੀਤਾ ਗਿਆ ਔਰ ਕੰਪਨਸੇਸ਼ਨ ਵੀ ਦਿੱਤਾ ਗਿਆ। ਔਰ ਜ਼ਾਹਰ ਹੈ ਕਿ ਅੱਜ ਤੱਕ ਵੀ 100 ਸਾਲ ਬਾਅਦ ਵੀ ਇਹ ਗੱਲ ਹੁੰਦੀ ਹੈ ਕਿ ਜੀ ਜਲਿਆਂਵਾਲਾ ਬਾਗ ਅੰਗਰੇਜ਼ਾਂ ਨੇ ਕੀਤਾ ਹੈ। ਹੁਣ ਉਹਦੇ 'ਚ ਜੇ ਤੁਸੀਂ ਅਦਰਵਾਈਜ਼ ਲੈਣਾ ਹੋਏ ਤਾਂ 400 ਕਿਲਿੰਗਸ ਨੇ, 700-800 ਜ਼ਖਮੀ ਨੇ। ਕਿਲਿੰਗ ਤਾਂ ਇੱਕ ਵੀ ਮਾੜੀ ਹੁੰਦੀ ਹੈ, ਪਰ ਕਈ ਵਾਰੀ ਤੁਹਾਨੂੰ ਫॉर ਕੰਪੈਰੀਜ਼ਨ ਸੇਕ ਇਹ ਡਿਸਕਸ ਕਰਨਾ ਪੈਂਦਾ ਹੈ ਕਿ ਮਨੁੱਖੀ ਲਹੂ ਤਾਂ ਮਨੁੱਖੀ ਲਹੂ ਹੁੰਦਾ ਹੈ, ਉਹ ਹਿੰਦੂ ਦਾ ਹੋਏ, ਸਿੱਖ ਦਾ ਹੋਏ, ਮੁਸਲਮਾਨ ਦਾ ਹੋਏ, ਉਹ 100 ਸਾਲ ਪਹਿਲਾਂ ਹੋਏ, ਅੱਜ ਹੋਏ। ਹੁਣ ਜਿਸ ਜਲਿਆਂਵਾਲੇ, ਹਾਲਾਂਕਿ ਸ਼ਹੀਦ ਊਧਮ ਸਿੰਘ ਨੂੰ ਉਸ ਦਾ ਬਣਦਾ ਹੱਕ ਅੱਜ ਵੀ ਨਹੀਂ ਦਿੱਤਾ ਗਿਆ, ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਦੋਂ ਊਧਮ ਸਿੰਘ ਨੇ ਇੰਨਾ ਵੱਡਾ ਕਾਰਨਾਮਾ ਕੀਤਾ ਤੇ ਗਾਂਧੀ ਨੇ, ਜਿਹੜਾ ਕਿ ਉਸ ਵੇਲੇ ਕਾਂਗਰਸ ਨੂੰ ਲੀਡ ਕਰ ਰਿਹਾ ਸੀ, ਜਲਿਆਂਵਾਲੇ ਬਾਗ ਵੀ ਪਹੁੰਚ ਗਿਆ ਸੀ ਇਸ ਕਾਰੇ ਤੋਂ ਬਾਅਦ, ਉਹਨੇ ਇਹ ਬਿਆਨ ਦਿੱਤਾ ਕਿ ਇਟਸ ਐਨ ਐਕਟ ਆਫ ਇਨਸੈਨਿਟੀ। ਇਹ ਪਾਗਲਪਨ ਦਾ ਇੱਕ ਵਾਕਿਆ ਹੈ ਔਰ ਇਹ ਕਰਨ ਵਾਲਾ ਪਾਗਲ ਹੈ। ਇਸੇ ਤਰ੍ਹਾਂ ਨਹਿਰੂ, ਜਿਹਨੇ ਬਾਅਦ 1962 ਤੱਕ ਸ਼ਹੀਦ ਆਜ਼ਮ ਊਧਮ ਸਿੰਘ ਕਿਹਾ, ਲੇਕਿਨ ਇਮੀਡੀਏਟਲੀ ਬਾਅਦ ਨਹਿਰੂ ਨੇ ਵੀ ਕਿਹਾ ਸੀ ਕਿ ਇਟ ਇਜ਼ ਐਨ ਐਕਟ ਆਫ ਮੈਡਨੈਸ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਔਰ ਅੱਜ ਵੀ ਜਿੱਥੇ ਬਾਕੀਆਂ ਦੇ ਬੁੱਤ ਲੱਗੇ ਹੋਏ ਨੇ ਸਾਵਰਕਰ ਦੇ ਨਾਂ ਤੇ, 에ਅਰਪੋਰਟ ਕਾਲੇ ਪਾਣੀ ਦਾ ਰੱਖਿਆ ਹੈ, ਪਾਰਲੀਮੈਂਟ 'ਚ ਬੁੱਤ ਲਾਇਆ ਹੋਇਆ, ਊਧਮ ਸਿੰਘ ਦੀ ਕਿਤੇ ਰੈਕਗਨੀਸ਼ਨ ਨਹੀਂ ਹੈ। ਪਾਰਲੀਮੈਂਟ 'ਚ ਵੀ ਉਸਦੀ ਕੋਈ ਰੈਕਗਨੀਸ਼ਨ ਉਹਦੀ ਕੋਈ ਨਹੀਂ ਹੈ। ਔਰ ਈਵਨ ਜਲਿਆਂਵਾਲੇ ਬਾਗ 'ਚ ਵੀ 100 ਸਾਲ ਇਸ ਗੱਲ ਨੂੰ, ਵਾਕਿਆ ਨੂੰ ਬੀਤ ਗਏ। 1974 ਦੇ ਵਿੱਚ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ, ਔਰ ਇੱਕ ਸਾਧੂ ਸਿੰਘ ਥਿੰਦ MLA ਨੇ ਐਫਰਟ ਕਰਕੇ, ਕਿਉਂਕਿ ਉੱਥੇ ਹੀ ਹੈਂਗ ਕਰਕੇ ਊਧਮ ਸਿੰਘ ਨੂੰ ਦਫਨਾ ਦਿੱਤਾ ਗਿਆ ਸੀ ਇੰਗਲੈਂਡ ਦੇ ਵਿੱਚ ਹੀ। ਇਹ ਫਿਰ ਮੰਗ ਉੱਠੀ, ਇੰਗਲੈਂਡ ਸਰਕਾਰ ਨੂੰ ਕਿਹਾ ਗਿਆ ਕਿ ਜੀ ਉਹਨਾਂ ਦੇ ਰਿਮੇਨਸ ਦਿਓ ਤਾਂ ਕਿ ਉਹਨਾਂ ਨੂੰ ਸਿੱਖ ਰਸਮਾਂ ਮੁਤਾਬਕ ਉਹਨਾਂ ਨੂੰ ਕ੍ਰੀਮੇਟ ਕੀਤਾ ਜਾਏ। ਤਾਂ 1974 ਚ ਊਧਮ ਸਿੰਘ ਦੇ ਲਾਸਟ ਰਿਮੇਨਸ ਆਏ ਔਰ ਸੁਨਾਮ ਸ਼ਹਿਰ ਜਿੱਥੇ ਕਿ ਉਹਨਾਂ ਦਾ ਜਨਮ ਸੀ, ਔਰ ਜਿਸ ਨੂੰ ਊਧਮ ਸਿੰਘ ਵਾਲਾ ਕਹਿ ਕੇ ਭਾਵੇਂ ਉਹਦਾ ਨਾਂ ਰੱਖਿਆ ਹੋਇਆ ਪਰ ਉਹ ਕਾਗਜ਼ਾਂ 'ਚ ਸੁਨਾਮ ਹੀ ਚੱਲਦਾ ਹੈ, ਉੱਥੇ ਪਬਲਿਕ ਪਲੇਸ ਦੇ ਉੱਤੇ ਉਹਨਾਂ ਨੂੰ ਕ੍ਰੀਮੇਟ ਕੀਤਾ ਗਿਆ ਜਿਹੜੇ ਉਹਨਾਂ ਦੇ ਰਿਮੇਨਸ ਸੀ। ਔਰ ਜੇ ਕੁਝ ਬਚਿਆ ਉਹਦੇ ਫਿਰ ਜਿਹੜੇ ਨੇ 7 ਕਲਸ਼ ਜਿਹਦੇ 'ਚ ਕਿ ਉਹਨਾਂ ਦੇ ਰਿਮੇਨਸ ਨੂੰ ਸੁਆਹ ਜਿਹੜੀ ਹੈ ਉਹ ਰੱਖਿਆ ਗਿਆ। ਉਹਦੇ 'ਚੋਂ ਇੱਕ ਜਲਿਆਂਵਾਲੇ ਬਾਗ 'ਚ ਰੱਖਿਆ ਗਿਆ, 2 ਅਜੇ ਵੀ ਰੱਖੇ ਹੋਏ ਨੇ ਸੁਨਾਮ ਦੇ ਵਿੱਚ ਕਿ ਜੀ ਇਹ ਜਦੋਂ ਅਸੀਂ ਯਾਦਗਾਰ ਬਣਾਵਾਂਗੇ ਉਹਨਾਂ ਦੀ ਤੇ ਉਹਦੇ 'ਚ ਰੱਖਾਂਗੇ। ਉੱਥੇ ਦੇ ਇੱਕ ਕਾਲਜ ਦੀ ਲਾਇਬ੍ਰੇਰੀ 'ਚ ਪਏ ਨੇ ਔਰ 3 ਕਲਸ਼, ਇੱਕ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਗਿਆ, ਇੱਕ ਹਰਿਦੁਆਰ, ਇੱਕ ਸ਼ਾਇਦ ਰੋਜ਼ਾ ਸ਼ਰੀਫ ਜਾਂ ਕਿਸੇ ਹੋਰ ਥਾਂ ਤੇ ਰੱਖਿਆ ਗਿਆ। ਇਹ ਦੱਸਣ ਦੇ ਲਈ ਕਿ ਜੀ ਉਹ ਕਿਉਂਕਿ ਤਿੰਨਾਂ ਧਰਮਾਂ ਨੂੰ, ਹਾਲਾਂਕਿ ਹਕੀਕਤ ਇਹ ਹੈ ਕਿ ਨੈਕਸਟ ਡੇ ਜਿਹੜਾ ਮਿਰਰ ਅਖਬਾਰ ਉੱਥੋਂ ਇੰਗਲੈਂਡ ਚੋਂ ਨਿਕਲਦਾ ਸੀ, ਜਦੋਂ ਉਹਨੂੰ ਊਧਮ ਸਿੰਘ ਨੂੰ ਨਾਂ ਪੁੱਛਿਆ ਗਿਆ ਉਹਨੇ ਕਿਹਾ ਮੇਰਾ ਨਾਮ ਮੁਹੰਮਦ ਸਿੰਘ ਆਜ਼ਾਦ। ਲੇਕਿਨ ਇਹਨਾਂ ਨੂੰ ਲੱਗਾ ਵੀ ਇਹ ਮੁਹੰਮਦ ਤੇ ਸਿੰਘ ਇਹ ਤਾਂ ਸਿੱਖ ਮੁਸਲਮਾਨਾਂ ਦੀ ਗੱਲ ਹੈ, ਵਿੱਚ ਰਾਮ ਵੀ ਵਾੜ ਦਿੱਤਾ। ਹੁਣ ਜਦੋਂ ਤੁਸੀਂ ਦੇਖੋਗੇ ਜੀ ਉਹਨੇ ਕਿਹਾ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ, ਨਾ ਉਹਦੇ ਕਿਸੇ ਆਫੀਸ਼ੀਅਲ ਪੇਪਰਾਂ 'ਚ ਹੈ ਨਾ ਕਿਤੇ ਹੈ। ਉਹਨੇ ਆਪਣੇ ਉਹਦਾ ਨਾਂ ਬਚਪਨ ਦਾ ਨਾਂ ਉਹਦਾ ਸ਼ੇਰ ਸਿੰਘ ਸੀ, ਉਹਦਾ ਵੱਡਾ ਭਰਾ ਮੁਕਤਾ ਸਿੰਘ ਸੀ, ਪਿਓ ਦਾ ਨਾਂ ਟਹਿਲ ਸਿੰਘ ਜਿਹੜਾ ਵਿਚਾਰਾ ਇੱਕ ਗਰੀਬ ਸਿੱਖ
ਜਿਹੜਾ ਹੈ ਉਹ ਰੇਲਵੇ ਕ੍ਰਾਸਿੰਗ ਦੇ ਉੱਤੇ ਵਾਚਮੈਨ ਸੀ, ਜਿਹੜੇ ਜੀ। ਗੇਟ ਬੰਦ ਕਰਦੇ ਨੇ, ਉਹਨਾਂ ਦਾ ਫਾਦਰ। ਔਰ ਇਹ 3 ਸਾਲ ਦੇ ਸੀ, ਇਹ ਛੋਟਾ ਊਧਮ ਸਿੰਘ, ਔਰ ਵੱਡਾ ਭਰਾ 4 ਸਾਲ ਦਾ ਸੀ, ਤੇ ਇਹਨਾਂ ਦੇ ਪਿਤਾ ਦੀ ਡੈਥ ਹੋ ਗਈ, ਮਾਂ ਦੀ ਡੈਥ ਪਹਿਲਾਂ ਹੀ ਹੋ ਗਈ ਸੀ। ਸੋ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੂੰ ਲਿਆ ਕੇ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ 'ਚ ਜਮ੍ਹਾਂ ਕਰਾ ਗਏ। ਦੇਖੋ ਉੱਥੇ ਹੀ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ, ਅੰਮ੍ਰਿਤ ਛਕਿਆ। ਜੀ। 10ਵੀਂ ਜਿਹੜੀ ਹੈ 1918 ਦੇ ਵਿੱਚ ਊਧਮ ਸਿੰਘ ਨੇ ਸੈਂਟਰਲ ਖਾਲਸਾ ਯਤੀਮਖਾਨਾ ਤੋਂ ਪਾਸ ਕੀਤੀ, ਔਰ 1919 ਚ ਜਦੋਂ ਇਹ ਵਾਕਿਆ ਜਲਿਆਂਵਾਲੇ ਬਾਗ ਦਾ ਹੋਇਆ, ਇਹ ਯੰਗ ਬੱਚਾ ਜਿਹੜਾ ਕਿ 20 ਸਾਲ ਦਾ, ਇਹ ਉੱਥੇ ਪਾਣੀ ਦੀ ਸੇਵਾ ਕਰ ਰਿਹਾ ਸੀ। ਔਰ ਇਹ ਹੁਣ ਵੀ ਜਿਹੜੇ ਸੈਂਟਰਲ ਖਾਲਸਾ ਯਤੀਮਖਾਨੇ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੇ, ਉਹ ਮੋਸਟਲੀ ਜਦੋਂ ਵਿਸਾਖੀ ਹੁੰਦੀ ਹੈ, ਦੀਵਾਲੀ ਹੁੰਦੀ ਹੈ, ਉਹ ਪਬਲਿਕ ਪਲੇਸਿਸ ਦੇ ਉੱਤੇ ਸੇਵਾ ਕਰਦੇ ਨੇ, ਕਿਉਂਕਿ ਨਾਈਸ ਭਾਈ ਵੀਰ ਸਿੰਘ ਹੋਰਾਂ ਦੇ ਉਦਮ ਨਾਲ ਇਹ ਸੈਂਟਰਲ ਖਾਲਸਾ ਯਤੀਮਖਾਨਾ ਹੋਣ ਚ ਆਇਆ ਸੀ। ਜੀ। ਔਰ ਇਸ ਸੰਸਥਾ ਚੋਂ ਬੜੇ ਲੋਕ, ਔਰ ਇਹ ਦੋਨੋਂ ਹੀ ਨਾਲ ਨੇ। ਮੈਂ ਜਦੋਂ ਅਕਸਰ ਜਲੰਧਰ ਤੋਂ ਅੰਮ੍ਰਿਤਸਰ ਜਾਂਦਾ ਰਿਹਾ, ਜਿਹੜੇ ਮੇਰੇ ਸਟਾਪ ਸੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ, ਪਿੰਗਲਵਾੜਾ ਅੰਮ੍ਰਿਤਸਰ, ਸੈਂਟਰਲ ਖਾਲਸਾ ਯਤੀਮਖਾਨਾ, ਇਹਦੇ ਨਾਲ ਹੀ ਲੱਗਦੀ ਇਮਾਰਤ ਹੈ ਸੂਰਮਾ ਸਿੰਘ ਆਸ਼ਰਮ, ਜਿੱਥੇ ਕਿ ਜਿਹੜੇ ਨਬੀਨੇ ਬੱਚੇ ਨੇ, ਅੰਨੇ ਬੱਚੇ, ਜਿਹਨੂੰ ਅਸੀਂ ਸੂਰਮੇ ਕਹਿੰਦੇ ਹਾਂ, ਉਹ ਗੁਰਬਾਣੀ ਕੀਰਤਨ ਸਿੱਖਦੇ ਨੇ। ਔਰ ਮੇਰਾ ਹਮੇਸ਼ਾ ਹੀ ਇਹਨਾਂ ਤਿੰਨਾਂ ਸੰਸਥਾਵਾਂ ਦੇ ਨਾਲ ਹੀ ਬਹੁਤ ਨੇੜਲਾ ਲਗਾਵ ਰਿਹਾ, ਔਰ ਮੈਂ ਕਾਫੀ ਕੁਝ ਜਿਹੜਾ ਉਹ ਸਾਰੇ ਸੈਟਅਪ ਬਾਰੇ ਸਮਝਦਾ ਹਾਂ, ਜਾਣਦਾ ਹਾਂ। ਸੋ ਊਧਮ ਸਿੰਘ ਇੱਕ ਵਿਦਿਆਰਥੀ, ਉਹ ਕਰ ਚੁੱਕਾ ਸੀ 10ਵੀਂ, ਉਹਨੇ 1918 ਚ ਕਰ ਲਈ ਸੀ। ਉਹ ਉੱਥੇ ਪਾਣੀ ਦੀ ਸੇਵਾ ਕਰ ਰਿਹਾ ਸੀ, ਔਰ ਲਾਸ਼ਾਂ ਦੇ ਢੇਰ ਚ ਦਬ ਗਿਆ। ਜਦੋਂ ਤੱਕ ਹਨੇਰਾ ਹੋਇਆ, ਨਿਕਲਿਆ, ਉਹਨੇ ਆ ਕੇ ਅਕਾਲ ਤਖਤ ਤੇ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਸਮਰੱਥਾ ਦਿਓ ਕਿ ਮੈਂ ਇਸ ਦਾ ਬਦਲਾ ਲਵਾਂ। ਔਰ ਉਸ ਦੇ ਲਈ ਉਹ ਨਿਕਲਿਆ ਇੱਕ ਸਟੇਜ ਤੇ। ਪਹਿਲਾਂ ਉਹ ਅਮਰੀਕਾ ਵੀ ਆਇਆ, ਔਰ ਅਮਰੀਕਾ ਚ ਆਉਣ ਤੋਂ ਬਾਅਦ ਉਦੋਂ ਤੱਕ ਭਗਤ ਸਿੰਘ ਔਰ ਦੂਸਰੇ ਵੀ ਐਕਟਿਵ ਹੋ ਗਏ ਸੀ ਕਿ ਜੀ ਅੰਗਰੇਜ਼ਾਂ ਨੂੰ ਕੱਢਣਾ ਸੀ ਰੈਵੋਲੂਸ਼ਨ ਕਰਕੇ। ਔਰ ਅਮਰੀਕਾ ਚੋਂ 5 ਸਾਲ ਅਮਰੀਕਾ ਚ ਰਹਿ ਕੇ ਇਹ ਵੀ ਇੱਕ ਰਿਸਰਚ ਕਰ ਰਹੇ ਨੇ ਵੀ ਸ਼ਾਇਦ ਇੱਥੇ ਉਹ ਨਿਊਯਾਰਕ ਚ ਰਿਹਾ, ਉੱਥੇ ਉਹਦਾ ਵਿਆਹ ਵੀ ਹੋਇਆ, ਉਹਨੇ ਕੀਤਾ, ਸ਼ਾਇਦ ਉਹਦੀ ਕੋਈ ਔਲਾਦ ਵੀ ਹੋਏ। ਕਈ ਰਿਸਰਚਰ ਆਪਣੇ ਕੰਮ ਲੱਗੇ ਹੁੰਦੇ ਨੇ, ਪਰ ਇਹ ਫੈਕਟ ਹੈ ਵੀ 5 ਸਾਲ ਬਾਅਦ ਉਹ ਇੱਥੋਂ ਥੋੜੀ ਚਲਾ ਗਿਆ, ਹਥਿਆਰ ਵੀ ਨਾਲ ਲੈ ਗਿਆ। ਅੰਮ੍ਰਿਤਸਰ ਚੋਂ ਹਥਿਆਰਾਂ ਦੇ ਨਾਲ ਜਿਹੜੇ ਕਿ ਰੈਵੋਲੂਸ਼ਨਰੀਜ਼ ਤੱਕ ਪਹੁੰਚਾਣੇ ਸੀ, ਉਹ ਫੜਿਆ ਗਿਆ। 5 ਸਾਲ ਉਹਨੂੰ ਸਜ਼ਾ ਹੋਈ ਅੰਮ੍ਰਿਤਸਰ ਜੇਲ੍ਹ ਚ। 1931 ਚ ਉਹ ਨਿਕਲਿਆ, ਔਰ ਉੱਥੋਂ ਨਿਕਲਣ ਤੋਂ ਬਾਅਦ ਫਿਰ ਕਸ਼ਮੀਰ ਔਰ ਫਿਰ ਅਫਗਾਨਿਸਤਾਨ ਰਾਹੀਂ ਯੂਰਪ ਚ ਪਹੁੰਚ ਗਿਆ। ਔਰ 6-7 ਸਾਲ ਉਹ ਫਿਰ ਇੰਤਜ਼ਾਰ ਕਰਦਾ ਰਿਹਾ। ਉਹਨੇ ਦੋਨਾਂ ਨੂੰ ਹੀ ਸੋਧਣਾ ਸੀ। ਜਿਹੜਾ ਡਾਇਰ ਮੌਕੇ ਤੇ ਜਿਹਨੇ ਫਾਇਰਿੰਗ ਕੀਤੀ, ਉਹਦੀ ਕੁਦਰਤੀ ਮੌਤ ਹੋ ਗਈ, ਇੰਗਲੈਂਡ ਜਾ ਕੇ ਡਿਮੋਟ ਕਰਕੇ ਉਹਨੂੰ ਭੇਜ ਦਿੱਤਾ ਸੀ। ਮਾਈਕਲ ਓਡਵਾਇਰ ਨੂੰ ਫਿਰ ਜਿਹੜਾ ਸ਼ਹੀਦ ਊਧਮ ਸਿੰਘ ਨੇ 13 ਮਾਰਚ 1940 ਨੂੰ, ਜਦੋਂ ਕਿ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੁਸਾਇਟੀ ਦੇ ਥੱਲੇ ਬ੍ਰਿਕਸਟਨ ਜਿਹੜਾ ਦੇ ਵਿੱਚ ਜਿਹੜਾ ਉੱਥੇ ਉਹਨੇ ਐਡਰੈਸ ਕਰਨਾ ਸੀ ਕਾਕਸਟਨ ਹਾਲ 'ਚ, ਔਰ ਬੜੇ ਫਖਰ ਦੇ ਨਾਲ ਉਹਨੇ ਮਾਈਕਲ ਓਡਵਾਇਰ ਨੇ ਕਿਹਾ ਕਿ ਜੀ ਮੈਂ ਪੰਜਾਬੀਆਂ ਨੂੰ ਕਿਵੇਂ ਸਬਕ ਸਿਖਾਇਆ, ਅਦਰਵਾਈਜ਼ ਜਿਹੜਾ ਇਹ ਬਹੁਤ ਭੁੱਤਰ ਗਏ ਸੀ। ਔਰ ਜਿਉਂ ਹੀ ਮੀਟਿੰਗ ਖਤਮ ਹੋਈ, ਊਧਮ ਸਿੰਘ ਜੀ ਨੇ ਕੁਝ ਦਿਨ ਪਹਿਲਾਂ ਇੱਕ ਪੱਬ ਤੋਂ ਇੱਕ ਸਾਬਕਾ ਆਇਰਿਸ਼ ਫੌਜੀ ਤੋਂ ਰਿਵਾਲਵਰ ਖਰੀਦਿਆ ਸੀ, ਉਹ ਲੁਕੋ ਕੇ ਅੰਦਰ ਲੈ ਗਿਆ ਸੀ। ਉਹਨੇ ਉਹਨੂੰ ਉੱਥੇ ਠੰਡਾ ਕੀਤਾ। ਦੂਸਰੇ 2-3 ਜਣਾਂ 'ਚ ਇੱਕ ਸੈਕਟਰੀ ਆਫ ਸਟੇਟ ਵੀ ਸੀ, ਉਹਨਾਂ ਵੱਲ ਵੀ ਉਹਨੇ ਗੋਲੀਆਂ ਚਲਾਈਆਂ, ਉਹ ਜ਼ਖਮੀ ਹੋਏ। ਔਰ ਉਹ ਜਿਹੜਾ ਉੱਥੇ ਹੀ ਖੜਾ ਰਿਹਾ, ਉਹਨੇ ਕਿਹਾ ਵੀ ਮੈਂ ਬਦਲਾ ਲੈਣਾ ਸੀ, ਬਦਲਾ ਲੈ ਲਿਆ। ਔਰ ਜਦੋਂ ਉਹਨਾਂ ਦਾ ਟ੍ਰਾਇਲ ਚੱਲਿਆ, ਉਹਦੇ 'ਚ ਉਹਨੇ ਬੜੇ ਬੇਖੌਫ ਹੋ ਕੇ ਆਪਣਾ ਕੇਸ ਪ੍ਰੈਜ਼ੈਂਟ ਕੀਤਾ। ਔਰ ਜਿਹੜਾ ਉਹਨਾਂ ਨੇ ਜੱਜ ਦੇ ਸਾਹਮਣੇ, ਹਾਲਾਂਕਿ ਉਸ ਵੇਲੇ ਕ੍ਰਿਸ਼ਨਾ ਮੈਨਨ ਔਰ ਜੱਜ ਹਟਿਸਨ ਉਹਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਸੀ, ਲੇਕਿਨ ਊਧਮ ਸਿੰਘ ਨੇ ਕਿਹਾ ਕਿ ਨਹੀਂ, ਮੈਂ ਇਹਦਾ ਇਕਬਾਲ ਕਰਨਾ ਚਾਹੁੰਦਾ ਕਿ ਮੈਂ ਕਿਉਂ ਮਾਰਿਆ। ਔਰ ਜਿਹੜੀ ਊਧਮ ਸਿੰਘ ਦੀ ਸਪੀਚ ਸੀ, ਜਿਹਨੂੰ ਉਦੋਂ ਜੱਜ ਨੇ ਕਿਹਾ ਜੀ ਪ੍ਰੈਸ ਨੂੰ ਨਾ ਦੇਣਾ, ਊਧਮ ਸਿੰਘ ਨੇ ਕਿਹਾ ਆਈ ਡਿਡ ਇਟ ਬਿਕੋਜ਼ ਆਈ ਹੈਡ ਅ ਗਰਜ ਅਗੇਂਸਟ ਹਿਮ। ਮੈਂ ਇਹਨੂੰ ਮਾਰਿਆ ਕਿਉਂਕਿ ਮੇਰਾ ਇਹਦੇ ਖਿਲਾਫ ਗੁੱਸਾ ਸੀ। ਹੀ ਡਿਜ਼ਰਵਡ ਇਟ, ਇਹ ਮਾਰੇ ਜਾਣ ਦੇ ਕਾਬਿਲ ਸੀ। ਹੀ ਵਾਸ ਦਾ ਰੀਅਲ ਕਲਪ੍ਰਿਟ, ਇਹ ਅਸਲ ਗੁਨਾਹਗਾਰ ਸੀ। ਹੀ ਵਾਂਟਡ ਟੂ ਕ੍ਰਸ਼ ਦਾ ਸਪਿਰਿਟ ਆਫ ਮਾਈ ਪੀਪਲ, ਸੋ ਆਈ ਹੈਵ ਕ੍ਰਸ਼ਡ ਹਿਮ। ਇਹ ਮੇਰੇ ਲੋਕਾਂ ਦੀ ਰੂਹ ਨੂੰ, ਸਪਿਰਿਟ ਨੂੰ ਦਬਾਣਾ ਚਾਹੁੰਦਾ ਸੀ, ਮੈਂ ਇਹਨੂੰ ਢਾ ਲਿਆ। He wanted to crush the spirit of my people, so I have crushed him. For full 21 years, I have been trying to seek vengeance. 21 ਸਾਲ ਮੈਂ ਬਦਲਾ ਲੈਣ ਦੀ ਜਿਹੜਾ ਤਲਾਸ਼ ਵਿੱਚ ਰਿਹਾ। I am happy that I have done the job. ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣਾ ਕੰਮ ਕੀਤਾ। I am not scared of death. ਮੈਨੂੰ ਮੌਤ ਦਾ ਕੋਈ ਖੌਫ ਨਹੀਂ ਹੈ।
ਆਈ ਐਮ ਡਾਈਂਗ ਫॉर ਮਾਈ ਪੀਪਲ, ਮੈਂ ਆਪਣੇ ਲੋਕਾਂ ਦੇ ਲਈ ਮਰ ਰਿਹਾ। ਆਈ ਹੈਵ ਸੀਨ ਮਾਈ ਪੀਪਲ ਸਟਾਰਵਿੰਗ ਇਨ ਇੰਡੀਆ ਅੰਡਰ ਦਾ ਬ੍ਰਿਟਿਸ਼ ਰੂਲ, ਇਹਨਾਂ ਦੇ ਰਾਜ ਦੇ ਥੱਲੇ ਮੈਂ ਆਪਣੇ ਲੋਕਾਂ ਨੂੰ ਉੱਥੇ ਭੁੱਖੇ ਮਰਦਿਆਂ ਦੇਖਿਆ ਜੀ। ਆਈ ਹੈਵ ਪ੍ਰੋਟੈਸਟਡ ਅਗੇਂਸਟ ਦਿਸ, ਮੈਂ ਇਸ ਦੇ ਖਿਲਾਫ ਹੀ ਇਹ ਪ੍ਰੋਟੈਸਟ ਕੀਤਾ। ਇਟ ਵਾਜ਼ ਮਾਈ ਡਿਊਟੀ, ਇਹ ਮੇਰਾ ਫਰਜ਼ ਸੀ। what greater honor could be bestowed on me than death for the sake of my people, ਇਸ ਤੋਂ ਵੱਡਾ ਮੇਰੇ ਲਈ ਹੋਰ ਕੀ ਮਾਣ ਹੋ ਸਕਦਾ ਹੈ ਕਿ ਮੈਂ ਆਪਣੇ ਲੋਕਾਂ ਦੇ ਲਈ ਫਾਂਸੀ ਲੱਗਾ। ਔਰ ਇਸ ਸਾਰੇ ਦੇ ਦੌਰਾਨ ਜਿਹੜਾ ਰਿਐਕਸ਼ਨ ਦੀ ਮੈਂ ਗੱਲ ਕੀਤੀ ਹੈ ਕਿ ਵੀ ਕਾਂਗਰਸ ਨੇ ਔਰ ਅਦਰਵਾਈਜ਼ ਇਹਨਾਂ ਦਾ ਕੀ ਰਿਐਕਸ਼ਨ ਸੀ, ਸੋ ਜ਼ਾਹਰ ਹੈ ਕਿ ਊਧਮ ਸਿੰਘ ਨੇ ਉਸੇ ਹੀ ਜਿਹੜੀ ਸਿੱਖ ਸਪਿਰਿਟ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਭਰੀ, ਜਿਹਦਾ ਆਧਾਰ ਬੇਸ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਜਿਹਦੀ ਬੁਨਿਆਦ ਰੱਖਦੇ ਆ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੇ ਲੋਕ ਪੱਤ ਲੋਹਾ ਕੇ ਬੇਆਬਰੂ ਹੋ ਕੇ ਜਿਉਂਦੇ ਨੇ ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ ਜੀ। ਸੋ ਜ਼ਾਹਰ ਹੈ ਊਧਮ ਸਿੰਘ ਉਹੀ ਭਾਈ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਨੂੰ ਸਜ਼ਾ ਯਾਫਤਾ ਕੀਤਾ, ਉਸੇ ਹੀ ਲੜੀ ਦਾ ਕੜੀ ਦਾ ਹਿੱਸਾ ਨੇ। ਇਹ ਵੱਖਰੀ ਗੱਲ ਹੈ ਕਿ ਅੱਜ ਜਦੋਂ ਅਸੀਂ 72 ਸਾਲ ਬਾਅਦ ਅੰਗਰੇਜ਼ ਉੱਥੋਂ ਕੱਢ ਦਿੱਤੇ, 80% ਤੋਂ ਜ਼ਿਆਦਾ ਕੁਰਬਾਨੀਆਂ, ਉਹ ਫਾਂਸੀਆਂ ਹੋਣ, ਉਮਰ ਕੈਦਾਂ ਹੋਣ, ਕਾਲੇ ਪਾਣੀ ਦੀਆਂ ਸਜ਼ਾਵਾਂ ਹੋਣ, ਉਹ ਸਿੱਖਾਂ ਨੇ ਦਿੱਤੀਆਂ। ਔਰ ਅੱਜ ਜਦੋਂ 72 ਸਾਲ ਬਾਅਦ ਅਸੀਂ ਦੇਖਦੇ ਹਾਂ ਜੇ ਗਦਰੀ ਬਾਬੇ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਅੱਜ ਜਦੋਂ ਪਿੱਛੇ ਮੁੜ ਕੇ ਦੇਖਦੇ ਹੋਣਗੇ ਕਿ ਕਿਹਨਾਂ ਦੀ ਖਾਤਰ ਜੀ। ਇੱਕ ਪਾਸੇ ਅੰਗਰੇਜ਼ ਤਾਂ 7 ਸਮੁੰਦਰੋਂ ਪਾਰ ਆਏ ਲੁਟੇਰੇ ਸੀ, ਕਲੋਨੀਅਲ ਸੀ, ਉਹਨਾਂ ਦਾ ਤਾਂ ਕੰਮ ਹੀ ਲੁੱਟਣ ਆਏ ਸੀ, ਉਹ ਜਿੱਤ ਕੇ ਆਏ ਸੀ ਜੀ। ਲੇਕਿਨ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹਨਾਂ ਨੇ ਐਸਾ ਕੀ ਨਹੀਂ ਕੀਤਾ ਜਿਸ ਨੂੰ ਤੁਸੀਂ ਅੰਗਰੇਜ਼ਾਂ ਦੇ ਨਾਲ ਈਵਨ ਕੰਪੇਅਰ ਵੀ ਕਰ। ਇੱਕ ਜਲਿਆਂਵਾਲਾ ਬਾਗ ਉਹਨਾਂ ਦੇ ਰਾਜ ਦਾ ਇੱਕ ਕਲੰਕ ਹੈ, ਤੇ ਅਸੀਂ 72 ਸਾਲਾਂ 'ਚ ਦੇਖਦੇ ਹਾਂ ਉਹਦੇ 'ਚ ਜੇ ਜੂਨ 84 ਦਾ ਘੱਲੂਘਾਰਾ ਦੇਖੀਏ, ਹਜ਼ਾਰਾਂ ਸਿੱਖਾਂ ਨੂੰ ਮਾਰ ਦੇਣਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਟੈਂਕਾਂ ਤੋਪਾਂ ਦੇ ਥੱਲੇ, ਬਿਲਕੁਲ, ਔਰ ਫਿਰ ਇੱਕ ਪੂਰੀ ਨਸਲ ਮਾਰ ਦੇਣੀ, ਔਰ ਕੋਈ ਅਪੀਲ ਵਕੀਲ ਦਲੀਲ ਦੀ ਨਾਂ ਨਹੀਂ। ਔਰ ਜਿਨ੍ਹਾਂ ਨੇ ਮਾਰੇ, ਇੱਕ ਪਾਸੇ ਤਾਂ ਨਾ ਮਾਈਕਲ ਅਡਵਾਇਰ ਨੂੰ ਨਾ ਡਾਇਰ ਨੂੰ ਬ੍ਰਿਟਿਸ਼ ਸੁਸਾਇਟੀ ਨੇ ਅਡਵਾਇਰ ਕੁਛ ਨੂੰ ਛੱਡ ਕੇ ਹਾਊਸ ਆਫ ਲਾਰਡਸ ਅੰਗਰੇਜ਼ ਸ਼ਰਮਿੰਦਾ ਰਹੇ, 100 ਸਾਲ ਤੋਂ ਸ਼ਰਮਿੰਦਾ ਨੇ। ਲੇਕਿਨ ਇੱਥੇ ਜਿਹੜੇ ਸਿੱਖਾਂ ਦੀ ਨਸਲਕੁਸ਼ੀ ਕਰ ਇੰਦਰਾ ਗਾਂਧੀ ਭਾਰਤ ਮਾਤਾ ਬਣਾਈ ਹੋਈ ਹੈ। ਕਿਵੇਂ ਜਿਹੜੇ ਸਿੱਖਾਂ ਦੇ ਕਾਤਲ KP ਗਿੱਲ ਬੁੱਚੜ, ਉਹਨੂੰ ਕੋਈ ਸੁਪਰ ਕੌਪ ਔਰ ਉਹਨੂੰ ਕਹਿ ਕੇ ਕਿਵੇਂ ਕਸੀਦੇ ਇਹਨਾਂ ਦਾ ਮੀਡੀਆ ਔਰ ਇਹਨਾਂ ਦੀਆਂ ਹਕੂਮਤਾਂ ਪੜ੍ਹਦੀਆਂ ਨੇ। ਕਿਵੇਂ ਇੰਦਰਾ ਗਾਂਧੀ ਦੇ ਨਾਂ ਤੇ ਇਹੀ ਨਹੀਂ ਕਿ ਦਿੱਲੀ ਦਾ 에ਅਰਪੋਰਟ ਉਹਦੇ ਨਾਂ ਤੇ ਹੈ, ਈਵਨ ਜਿਹੜਾ ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਉਹਦਾ ਨਾਂ ਵੀ ਰਾਜਸਥਾਨ ਨਹਿਰ ਤੋਂ ਬਦਲ ਕੇ ਇੰਦਰਾ ਗਾਂਧੀ ਨਹਿਰ ਰੱਖਿਆ ਹੋਇਆ। ਔਰ ਦੇਖਣ ਵਾਲੀ ਔਰ ਇਹੀ ਗੱਲ ਜੇ ਅਸੀਂ ਸਜ਼ਾ ਯਾਫਤਾ ਕਰਨ ਦੇ ਐਂਗਲ ਤੋਂ ਦੇਖੀਏ, ਊਧਮ ਸਿੰਘ ਨੇ ਉਹੀ ਕੁਛ ਕੀਤਾ ਜੋ ਇੱਕ ਸਿੱਖ ਦੇ ਜ਼ਿੰਮੇ ਸੀ ਕਰਨਾ। ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਵੀ ਉਹੀ ਕੁਛ ਕੀਤਾ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਕੇ, ਜੋ ਊਧਮ ਸਿੰਘ ਨੇ ਕੀਤਾ ਸੀ, ਜੋ ਭਗਤ ਸਿੰਘ ਨੇ ਕੀਤਾ ਸੀ, ਜਾਂ ਕਰਤਾਰ ਸਿੰਘ ਸਰਾਭਾ ਨੇ, ਜੋ ਸਾਡੇ ਇਤਿਹਾਸ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਕੀਤਾ, ਭਾਈ ਜਿੰਦਾ ਸੁੱਖਾ ਨੇ। ਹੁਣ ਤੁਸੀਂ ਜਿੰਦੇ ਸੁੱਖੇ ਦੀ ਪੂਨਾ ਜੇਲ੍ਹ ਦੇ ਵਿੱਚ ਜਦੋਂ ਉਹਨਾਂ ਦੇ ਉੱਤੇ ਟ੍ਰਾਇਲ ਚੱਲਿਆ ਜਨਰਲ ਵੈਦਿਆ ਨੂੰ ਸੋਧਣ ਦਾ, ਉਹਨਾਂ ਦੀ ਸਪੀਚ ਕੱਢ ਲਓ ਜੋ ਉਹਨਾਂ ਨੇ ਜੱਜ ਨੂੰ ਕਹੀ, ਤੇ ਊਧਮ ਸਿੰਘ ਦੀ ਦੇਖ ਲਓ, ਤੁਹਾਨੂੰ ਲੱਗੇਗਾ ਕਿ ਵੀ ਸਿਰਫ ਨਾਂ ਬਦਲੇ ਨੇ, ਸਪਿਰਿਟ ਵੀ ਉਹੀ। ਉਹਨਾਂ ਨੇ ਵੀ ਕਿਹਾ ਕਿ ਭਾਈ ਅਸੀਂ ਅਕਾਲ ਤਖਤ ਦੇ ਸਿੱਖ ਹਾਂ। ਇਹ ਦਿੱਲੀ ਤਖਤ ਵਾਲਿਆਂ ਨੇ ਜਦੋਂ ਵੀ ਸਾਡੇ ਅਕਾਲ ਤਖਤ ਸਾਡੀ ਕੌਮ ਵੱਲ ਦੇਖਿਆ, ਅਸੀਂ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਸਾਨੂੰ ਫਖਰ ਹੈ ਕਿ ਅਸੀਂ ਆਪਣੀ ਕੌਮ ਦੀ ਜਿਹੜੀ ਬੇਹੁਰਮਤੀ ਔਰ ਸਾਡੇ ਹਜ਼ਾਰਾਂ ਬੇਗੁਨਾਹ ਮਾਰੇ ਗਏ, ਔਰ ਇਸ ਜਨਰਲ ਵੈਦਿਆ ਦੇ ਹੁਕਮ ਥੱਲੇ ਫੌਜ ਸਾਡੇ ਦਰਬਾਰ ਸਾਹਿਬ ਤੇ ਚੜੀ, ਅਸੀਂ ਉਸ ਦਾ ਬਦਲਾ ਲਿਆ। ਲੇਕਿਨ 35 ਸਾਲ ਬੀਤਣ ਬਾਅਦ ਕੋਈ ਹੰਟਰ ਕਮਿਸ਼ਨ ਨਹੀਂ ਬਣਿਆ, ਕੋਈ ਦੋਸ਼ੀ ਨਾਮਜ਼ਦ ਨਹੀਂ ਕੀਤੇ ਗਏ। ਜਿਹੜੇ ਹਜ਼ਾਰਾਂ ਸਿੱਖ ਮਾਰੇ ਉਹਨਾਂ ਦੀ ਕਦੇ ਕੋਈ ਲਿਸਟ ਜਾਰੀ ਨਹੀਂ ਹੋਈ ਕਿ ਕਿੱਥੇ ਕੀ ਕੀਤਾ। ਇਹ ਠੀਕ ਹੈ ਕਿ ਜੇ ਐਸੋਸੀਏਟਡ ਪ੍ਰੈਸ ਦੇ ਬ੍ਰਹਮ ਚਲਾਨੀ ਨੇ ਰਿਪੋਰਟ ਕੱਢ ਕੇ ਸਾਹਮਣੇ ਲਿਆਂਦਾ ਕਿਵੇਂ ਜਿਹੜੇ ਬੇਗੁਨਾਹ ਨੇ ਉਹਨਾਂ ਦੀਆਂ ਪੱਗਾਂ ਨਾਲ ਬਾਹਾਂ ਉਹਨਾਂ ਦੀਆਂ ਪਿੱਛੇ ਬੰਨ੍ਹ ਕੇ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਗਿਆ, 2-2 ਮਹੀਨੇ ਦੇ ਬੱਚੇ, 80-80 ਸਾਲ ਦੀਆਂ ਮਾਤਾਵਾਂ। ਸੋ ਜਿਹੜੇ ਲੋਕ ਅੱਜ ਬੈਠ ਕੇ
ਉਸ ਦੌਰ ਨੂੰ ਬ੍ਰਿਟਿਸ਼ ਸਾਮਰਾਜ ਨੂੰ ਜ਼ਾਹਰ ਹੈ ਬ੍ਰਿਟਿਸ਼ ਜ਼ੁਲਮ ਉਹਨਾਂ ਨੇ ਕੀਤਾ, ਉਹਨਾਂ ਨੂੰ ਉੱਥੋਂ ਕੱਢਣਾ ਹੀ ਕੱਢਣਾ ਸੀ ਜੀ। ਲੇਕਿਨ ਘੱਟੋ ਘੱਟ ਅੱਜ ਹੀ ਨਜ਼ਰ ਮਾਰ ਲਓ, ਆਪਣੀ ਬਿਲਕੁਲ। ਕੌਮ ਵੱਲ ਦੇਖ ਲਓ, ਜਿਨ੍ਹਾਂ ਦੇ ਹੱਥ 'ਚ ਹਕੂਮਤ ਹੈ। ਉਹਨਾਂ ਨੇ ਤਾਂ ਇੱਕ ਰੌਲਟ ਐਕਟ ਪਾਸ ਕੀਤਾ ਸੀ ਕਿ ਜੀ 5 ਬੰਦੇ ਇਕੱਠੇ ਨਹੀਂ ਹੋ ਸਕਦੇ, ਤਾਂ ਅਸੀਂ ਕਾਲਾ ਕਾਨੂੰਨ ਕਹਿ ਕੇ ਗਾਂਧੀ ਨੇ ਕਿਹਾ ਕਿ ਜੀ ਇਹਦਾ ਵਿਰੋਧ ਕਰੋ, ਔਰ ਕਾਂਗਰਸ ਦਾ ਵਿਰੋਧ ਕਰਦੇ ਹੀ ਜਲਿਆਂਵਾਲਾ ਬਾਗ ਵਾਪਰਿਆ। ਜੀ। ਅੱਜ ਇਸ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਨਾਂ ਥੱਲੇ ਕਿਉਂ ਜੇ ਐਕਟ ਤੁਹਾਡੀ ਪਾਰਲੀਮੈਂਟ ਪਾਸ ਕਰ ਰਹੀ ਹੈ? ਬਿਲਕੁਲ। ਕਿਵੇਂ ਅੱਜ ਪੰਜਾਬ 'ਚ ਸਿੱਖ ਨੌਜਵਾਨ ਜੇ ਉਹਨਾਂ ਦੇ ਘਰ 'ਚ ਧਾਰਮਿਕ ਲਿਟਰੇਚਰ ਜਾਂ 4 ਤਸਵੀਰਾਂ ਨਿਕਲਦੀਆਂ ਨੇ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੁਹਾਡੀ ਅਦਾਲਤ ਨੇ। ਜੀ। ਤੁਸੀਂ ਪ੍ਰੀਵੈਂਸ਼ਨ ਦੇ ਨਾਂ ਥੱਲੇ ਟੈਰਰਿਜ਼ਮ ਦੇ ਉਹ ਐਕਟ ਪਾਸ ਕਰ ਰਹੇ ਹੋ ਜਿਹਦੇ ਥੱਲੇ ਅਦਾਲਤਾਂ ਡਿਸਾਈਡ ਨਹੀਂ ਕਰਨਗੀਆਂ ਕੌਣ ਦਹਿਸ਼ਤਗਰਦ ਹੈ। ਅਮਿਤ ਸ਼ਾਹ ਤੇ ਮੋਦੀ ਕਰਨਗੇ, ਜਿਹੜੇ ਸਭ ਤੋਂ ਵੱਡੇ ਮਰਡਰਰ ਕਾਤਲ, ਜੀ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਵਗਾਇਆ ਹੋਇਆ ਹੈ 2002 ਦੇ ਵਿੱਚ। ਹੁਣ ਕਿੱਥੇ ਹੈ ਸਾਰਾ ਸਿਸਟਮ? ਅੰਗਰੇਜ਼ ਤਾਂ ਕਲੋਨੀਅਲ ਸੀ, ਉਹਨਾਂ ਨੇ ਤਾਂ 2 ਸੈਟ ਆਫ ਰੂਲ ਰੱਖੇ ਹੋਏ ਸੀ ਆਪਣੇ ਲੋਕਾਂ ਲਈ। ਇੰਗਲੈਂਡ 'ਚ ਵੱਖਰਾ ਸੀ, ਉੱਥੇ ਉਹ ਕਾਲੋਨੀ ਸੀ, ਉਹਨਾਂ ਦੀ ਬਸਤੀ ਸੀ। ਜੀ। ਪਰ ਅੱਜ ਜਿਹੜੇ ਕਰ ਰਹੇ ਨੇ ਤਾਂ ਜਮਹੂਰੀਅਤ ਦੇ ਨਾਂ ਥੱਲੇ ਕਰ ਰਹੇ ਨੇ। ਬਿਲਕੁਲ। ਕੀ ਹਾਲ ਬਣਾ ਦਿੱਤਾ ਹੈ? 200 ਮਿਲੀਅਨ ਮੁਸਲਮਾਨ, 20 ਕਰੋੜ ਭਾਰਤ ਦੇ ਵਿੱਚ। ਇਹ ਨਹੀਂ ਕਿ ਸੈਕੰਡ ਕਲਾਸ ਜਾਂ ਥਰਡ ਕਲਾਸ ਸਿਟੀਜ਼ਨ ਨੇ, ਉਹਨਾਂ ਦੀ ਕੋਈ ਕਲਾਸ ਹੀ ਨਹੀਂ ਰਹਿਣ ਦਿੱਤੀ, ਉਹ ਤਾਂ ਸ਼ੂਦਰਾਂ ਤੋਂ ਬਦਤਰ ਬਣਾਏ ਹੋਏ ਨੇ। ਜੀ। ਹੁਣ ਜੇ ਉਹਨਾਂ ਦਾ ਬੀਜੇਪੀ ਦਾ ਲੀਡਰ ਕਹਿੰਦਾ ਜੀ ਗਾਂ ਸਾਡੀ ਮਾਤਾ ਹੈ ਤੇ ਮੁਸਲਮਾਨ ਇਹਨੂੰ ਰੱਖ ਨਹੀਂ ਸਕਦੇ, ਇਹਨਾਂ ਤੋਂ ਖੋਹ ਲੋ ਗਾਵਾਂ, ਔਰ ਦੂਜੇ ਪਾਸੇ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਰੋਕ ਕੇ ਬੋਲੋ ਜੀ ਜੈ ਸ਼੍ਰੀ ਰਾਮ, ਨਹੀਂ ਤਾਂ ਲਿੰਚਿੰਗ ਕਰਕੇ ਮਾਰਨ ਦੀ ਲਾਈਨ ਹੈ। ਜੀ। ਸੋ ਕੁੱਲ ਮਿਲਾ ਕੇ ਕਿਤੇ ਤਾਂ ਉਹ ਸਾਡੇ ਉਹ ਲੋਕ ਜਿਹੜੇ ਹਰ ਚੀਜ਼ ਨੂੰ ਇੱਕ ਐਵੇਂ ਰਸਮੀ ਤੌਰ ਤੇ ਦੇਖਣ ਦੀ ਉਹਨਾਂ ਨੂੰ ਇੱਕ ਆਦਤ ਪਈ ਹੋਈ ਹੈ। ਘੱਟੋ ਘੱਟ ਇਹ ਕੰਪੈਰੀਜ਼ਨ ਜ਼ਰੂਰ ਕਰੋ ਕਿ ਜਲਿਆਂਵਾਲੇ ਬਾਗ 'ਚ 400 ਬੰਦਾ ਮਰਦਾ ਹੈ, 100 ਸਾਲ ਬਾਅਦ ਵੀ ਜਿਹੜੀ ਹਕੂਮਤ ਹੈ, ਜਿਨ੍ਹਾਂ ਦਾ ਗਾਂਧੀ ਤੇ ਨਹਿਰੂ ਮਾਰਨ ਵਾਲਿਆਂ ਨੂੰ ਪਾਗਲ ਬੰਦਾ ਕਹਿੰਦੇ ਸੀ, ਉਹ ਭੁੱਲਣ ਨਹੀਂ ਦਿੰਦੇ। ਅੰਗਰੇਜ਼ਾਂ ਤੋਂ ਕਹਿੰਦੇ ਮਾਫੀ ਮੰਗੋ। ਤੁਹਾਨੂੰ 35 ਸਾਲ 'ਚ ਭੁੱਲ ਗਿਆ ਵੀ ਤੁਹਾਡੀ ਕੌਮ ਨਾਲ ਕੀ ਹੋਇਆ। ਬਿਲਕੁਲ। ਔਰ ਲਗਾਤਾਰਤਾ ਨਾਲ ਹੋ ਰਿਹਾ। ਘੱਟੋ ਘੱਟ ਇੰਨਾ ਕੁ ਤਾਂ ਅਸੀਂ ਉਹ ਕਰਦੇ ਆਂ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋ ਆਣਿਆਂ ਨੂੰ ਕਿ ਭਾਈ ਉਹਨਾਂ ਦੀ ਗੈਰਤ, ਉਹਨਾਂ ਦੀ ਅਣਖ ਦੇ ਕਦਰਦਾਨ ਤੇ ਹੋਈਏ। ਔਰ ਇਸ ਗੱਲ ਨੂੰ ਯਾਦ ਰੱਖੀਏ ਜੇ ਊਧਮ ਸਿੰਘ 21 ਸਾਲ ਬਾਅਦ ਵੀ ਜਿਹੜਾ ਨਹੀਂ ਭੁੱਲਦਾ ਕਿ ਭਾਈ ਆਪਣੀ ਜਵਾਨੀ ਇੱਕ ਯਤੀਮ ਬੱਚਾ ਜਿਹੜਾ 3 ਸਾਲ ਦੀ ਉਮਰ 'ਚ ਯਤੀਮਖਾਨੇ 'ਚ ਆ ਜਾਂਦਾ ਹੈ, ਔਰ ਕਿਸ ਹੱਦ ਤੱਕ ਜਾ ਕੇ ਉਹ ਆਪਣੀ ਕੌਮ ਦੇ ਔਰ ਆਪਣੇ ਉਸ ਸਾਰੇ ਨੂੰ ਜਿਹੜਾ ਇੱਕ ਫਖਰ ਦਿੰਦਾ ਹੈ। ਤੇ ਅਸੀਂ ਤਾਂ ਚੰਗੇ ਭਲੇ ਲੋਕ ਜਿਹੜੇ ਰੱਜ ਕੇ ਖਾਂਦੇ ਵੀ ਐ, ਵਧੀਆ ਕਾਰਾਂ 'ਚ ਵੀ ਘੁੰਮਦੇ ਐ, ਵੱਡੇ ਵੱਡੇ ਘਰ ਵੀ ਨੇ, ਮਿਲੀਅਨ ਦਾ ਲੈ ਲਿਆ, ਹੁਣ 2 ਮਿਲੀਅਨ ਦਾ ਹੋ ਗਿਆ। ਸਾਡੀ ਗੈਰਤ ਅਣਖ ਕਿੱਥੇ ਗਈ? ਅਸੀਂ ਸਿੱਖ ਨਹੀਂ, ਸਾਡੇ ਨਾਂ ਨਾਲ ਸਿੰਘ ਕੌਰ ਨਹੀਂ ਲੱਗਾ ਹੋਇਆ। ਬਿਲਕੁਲ। ਅਸੀਂ ਵੀ ਉਸੇ ਗੁਰੂ ਦੇ ਪੁੱਤਰ ਪੁੱਤਰੀ ਐ ਜਿਸ ਗੁਰੂ ਨੇ ਸਾਨੂੰ ਇਹ ਸਿਖਾਇਆ ਹੋਇਆ ਕਿ ਭਾਈ ਇਹ ਜਿਹੜਾ ਤੁਸੀਂ ਗੈਰਤ ਜੇ ਜੀਵੈ ਪੱਤ ਲੱਥੀ ਜਾਏ। ਸਾਡੀ ਪੱਤ ਔਰ ਸਾਡਾ ਆਨਰ ਔਰ ਸਾਡੀ ਅਣਖ ਔਰ ਸਾਡੀ ਗੈਰਤ ਕਿੱਥੇ ਹੈ? ਮੈਂ ਇਸ ਸਵਾਲ ਦੇ ਉੱਤੇ ਹੀ ਇਸ ਸੈਗਮੈਂਟ ਨੂੰ ਐਂਡ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।